ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, roku, ਜਾਦੂ ਟੀਵੀ, ਸ਼ਾਵਾ ਟੀਵੀ, TV 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਤੋਂ 33 ਸਾਲ ਪਹਿਲਾਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਹੇਠ ਜੂਨ ਮਹੀਨੇ ਦੇ ਸ਼ੁਰੂ ਹੋਣ ਨਾਲ ਭਾਰਤ ਦੀ ਫੌਜ ਵੱਲੋਂ ਅਕਾਲ ਤਖਤ ਤੇ ਹਮਲਾ ਕੀਤਾ ਗਿਆ ਸੀ। 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਨੂੰ ਅਸੀਂ TV 84 ਦੇ ਪਲੇਟਫਾਰਮ ਤੋਂ ਪ੍ਰਣਾਮ ਕਰਦੇ ਹਾਂ। ਇਹ ਜੂਨ ਦਾ ਮਹੀਨਾ ਅਸੀਂ ਅਜੋਕੇ ਸਮੇਂ ਦੇ ਸੰਘਰਸ਼ੀਲ ਯੋਧਿਆਂ ਨੂੰ ਸਮਰਪਿਤ ਕਰਦੇ ਹਾਂ। ਜਿੱਥੇ ਅੱਜ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ, ਉੱਥੇ ਹੀ ਅੱਜ ਦੇ ਸਮੇਂ ਵਿੱਚ ਜੋ ਪੰਜਾਬ ਵਿੱਚੋਂ ਸਿੱਖ ਕੌਮ ਨਾਲ ਸੰਬੰਧਿਤ ਖਬਰਾਂ ਆ ਰਹੀਆਂ ਹਨ, ਉਹਨਾਂ ਤੇ ਵੀ ਚਰਚਾ ਕਰਾਂਗੇ। ਅੱਜ ਦੀ ਵਿਚਾਰ ਚਰਚਾ ਲਈ ਸਾਡੇ ਨਾਲ ਲੁਧਿਆਣਾ ਤੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਵਿੱਚ। ਮੰਝਪੁਰ ਸਾਹਿਬ, ਸਾਰਿਆਂ ਤੋਂ ਪਹਿਲਾਂ ਘੱਲੂਘਾਰੇ ਦਾ ਜ਼ਿਕਰ ਕਰੀਏ। 1984 ਦਾ ਘੱਲੂਘਾਰਾ ਬੀਤਿਆਂ 33 ਸਾਲ ਹੋ ਚੁੱਕੇ ਆ। ਉਸ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਜਦੋਂ ਭਾਰਤ ਦੀ ਫੌਜ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰ ਕੇ ਅੰਦਰ ਜਿਹੜੀ ਹੈਗੀ ਹੈ ਦਾਖਲ ਹੋਣ ਦੀ ਸ਼ੁਰੂਆਤ ਕੀਤੀ ਗਈ ਸੀ, ਪੇਸ਼ਕਦਮੀ ਕੀਤੀ ਗਈ ਸੀ। ਅਕਾਲ ਤਖਤ ਨੂੰ ਢਹਿ ਢੇਰੀ ਕਰਨ ਦਾ ਜਿਹੜਾ ਪੂਰਾ ਸਾਜੋ ਸਮਾਨ ਸੀ ਉਹ ਲੈ ਕੇ ਲਾਮ ਲਸ਼ਕਰ ਦੇ ਨਾਲ ਅਕਾਲ ਤਖਤ ਨੂੰ ਘੇਰਾ ਪਾਇਆ ਸੀ। ਸੋ 33 ਸਾਲ ਬੀਤਣ ਤੋਂ ਬਾਅਦ ਅੱਜ ਅਸੀਂ ਕਿੱਥੇ ਕੁ ਖੜੇ ਹਾਂ, ਸਾਡੀ ਜਿਹੜੀ ਸਟਰਗਲ ਹੈਗੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ, ਤੇ ਇਸ ਮੌਕੇ ਦੇ ਉੱਪਰ ਸਾਡੇ ਦਰਸ਼ਕਾਂ ਨੂੰ TV 84 ਦੇ ਮਾਧਿਅਮ ਰਾਹੀਂ ਕੀ ਸੰਦੇਸ਼ ਦੇਣਾ ਚਾਹੋਗੇ? ਹਾਂਜੀ, ਜਿਹੜਾ ਜੂਨ 84 ਘੱਲੂਘਾਰਾ ਦਿਹਾੜਾ ਉੱਚੀ ਕੌਮ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਜਾਤੀ ਜਿਹੜੇ ਹਨ, ਪੰਥ ਜਾਤੀ, ਉਹ ਮਨਾ ਰਹੇ ਆ। ਉਹਦੇ ਵਿੱਚ ਖਾਸ ਤੌਰ ਜਿਹੜਾ 6 ਜੂਨ ਦਾ ਜਿਹੜਾ ਘੱਲੂਘਾਰੇ ਦਾ ਜਿਸ ਦਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਦੀ ਸ਼ਹੀਦੀ ਹੋਈ, ਉਹ ਸਿੰਘਾਂ ਦੀ ਸ਼ਹੀਦੀ ਹੋਈ, ਉਹਨਾਂ ਦੇ 6 ਜੂਨ ਨੂੰ ਮੇਨ ਮੁੱਖ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਹੁੰਦੇ ਆ। ਜੇ ਅਸੀਂ 33 ਸਾਲ ਦਾ ਸਮਾਂ ਬਹੁਤ ਇੱਕ ਲੰਮਾ ਸਮਾਂ ਹੁੰਦਾ, ਜਿਸ ਮੈਨੂੰ ਲੱਗਦਾ ਵੀ ਦੂਜੀ ਪੀੜ੍ਹੀ ਸਾਡੀ ਜਿਹੜੀ ਆ 25 ਸਾਲ ਦੀ ਇੱਕ ਪੀੜ੍ਹੀ ਮੁੱਕੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੂਜੀ ਪੀੜ੍ਹੀ ਹੈ ਜਿਹੜੀ ਆਲਰੇਡੀ ਜੀ ਇਨ ਲਾਈਫ ਜਿਹੜੀ ਆ ਚੁੱਕੀ ਹੈਗੀ ਹੈ। ਤੇ ਜਿਹੜਾ ਸੰਘਰਸ਼ ਸੀਗਾ ਉਹ ਪਹਿਲਾਂ ਸੰਤ ਜਰਨੈਲ ਸਿੰਘ ਸੰਤਾਂ ਦੇ ਟਾਈਮ ਦੇ ਉੱਤੇ ਉਸ ਟੁੱਟਵੇਂ ਰੂਪ ਦੇ ਵਿੱਚ ਹਥਿਆਰਬੰਦ ਸੰਘਰਸ਼ ਸੀ ਤੇ 84 ਦੇ ਵਿੱਚ ਇਹ ਭਾਰਤੀ ਹਕੂਮਤ ਵੱਲੋਂ ਦਿੱਲੀ ਤਖਤ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰਨਾਂ ਧਾਮਾਂ ਦੇ ਉੱਤੇ ਜਿਹੜਾ ਸਿੱਖ ਨਸਲਕੁਸ਼ੀ ਵਾਸਤੇ ਇੱਕ ਫੌਜੀ ਹਮਲਾ ਕੀਤਾ ਗਿਆ ਸੀਗਾ ਜੀ। ਉਦੋਂ ਤੋਂ ਬਾਅਦ ਸਾਡੇ ਜਿਹੜੇ ਭਾਰਤ ਦੇ ਨਾਲ ਜਿਹੜੇ ਸੰਬੰਧ ਆ ਉਹ ਨਵੇਂ ਸਿਰੇ ਤੋਂ ਮੈਂ ਸਮਝਦਾ ਜਿਹੜੇ ਉਹਨਾਂ ਨਾਲ ਅਸੀਂ ਕਿਸ ਤਰ੍ਹਾਂ ਸੰਬੰਧ ਰੱਖਣੇ ਆ ਉਹ ਨਵਿਆਏ ਗਏ। ਜੋ ਪਹਿਲਾਂ ਗੱਲਾਂ ਸੀ ਅਸੀਂ ਜ਼ੀਰੋ ਤੋਂ ਸ਼ੁਰੂ ਕੀਤਾ ਜਾਂ ਕਹਿ ਸਕਦੇ ਹਾਂ ABC ਤੋਂ ਉਰੇ ਆੜੇ ਤੋਂ ਸਾਡੇ ਸੰਬੰਧ ਜਿਹੜੇ ਆ ਸ਼ੁਰੂ ਹੋਏ ਕਿ ਅਸੀਂ ਜਦੋਂ ਭਵਿੱਖ ਵਿੱਚ ਵੀ ਕਦੀ ਦਿੱਲੀ ਦੇ ਨਾਲ ਕੋਈ ਰਿਸ਼ਤੇ ਦੀ ਗੱਲ ਹੋਣੀ ਆ ਉਹ ਤਾਂ ਹੀ ਸਹੀ ਰੂਪ ਦੇ ਵਿੱਚ ਅਸੀਂ ਉਹਨੂੰ ਮੁਲਾਂਕਣ ਕਰ ਸਕਾਂਗੇ ਜੇ ਅਸੀਂ ਕੇਂਦਰੀ ਸੂਬੇ ਦੇ ਵਿੱਚ ਜੂਨ 84 ਦਰਬਾਰ ਸਾਹਿਬ ਤੇ ਹੋਰ ਧਾਮਾਂ ਦੇ ਉੱਤੇ ਜਿਹੜਾ ਹਮਲੇ ਨੂੰ ਆਪਣੇ ਧਿਆਨ ਦੇ ਵਿੱਚ ਰੱਖਾਂਗੇ। ਜੀ ਬਿਲਕੁਲ। ਇੱਥੋਂ ਤੱਕ ਗੱਲ ਸੰਘਰਸ਼ ਦੀ ਹੈ। ਉਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਨੇ ਇਹ ਗੱਲ ਅਕਸਰ ਹੀ ਉਹ ਕਹਿੰਦੇ ਹੁੰਦੇ ਸੀਗੇ, ਉਹਨਾਂ ਦੇ ਲੈਕਚਰਾਂ ਦੇ ਵਿੱਚ ਅੱਜ ਵੀ ਸੁਣੀ ਜਾ ਸਕਦੀ ਆ ਕਿ ਅਸੀਂ ਭਾਰਤ ਦੇ ਵਿੱਚ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ, ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਅਸੀਂ ਨਹੀਂ ਰਹਿਣਾ ਚਾਹੁੰਦੇ। ਨਾਲ ਦੀ ਨਾਲ ਜਦੋਂ ਖਾਲਿਸਤਾਨ ਦੇ ਸੰਬੰਧ 'ਚ ਉਹਨਾਂ ਨੂੰ ਪੁੱਛਿਆ ਜਾਂਦਾ ਸੀ, ਉਹ ਕਹਿੰਦੇ ਸੀ ਕਿ ਅਸੀਂ ਚੁੱਪ ਹਾਂ, ਨਾ ਅਸੀਂ ਵਿਰੋਧ ਕਰਦੇ ਹਾਂ, ਨਾ ਅਸੀਂ ਅੱਜ ਮੰਗਦੇ ਹਾਂ ਜੇ, ਪਰ 47 ਵਾਲੀ ਗਲਤੀ ਨਹੀਂ ਕਰਾਂਗੇ ਜੇ ਸਾਨੂੰ ਮਿਲਦਾ ਹੋਊਗਾ। ਤੇ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਇੱਕ ਵੱਡੇ ਸੰਦਰਭ ਦੇ ਵਿੱਚ ਕੌਮ ਨੂੰ ਸਮਝਣੀ ਚਾਹੀਦੀ ਹੈ ਕਿ ਜਿਸ ਦਿਨ ਦਰਬਾਰ ਸਾਹਿਬ ਭਾਰਤੀ ਸਰਕਾਰ ਵੱਲੋਂ ਫੌਜ ਵੱਲੋਂ ਹਮਲਾ ਕੀਤਾ ਜਾਏਗਾ, ਖਾਲਿਸਤਾਨੀ ਨਹੀਂ ਜ਼ਰੂਰ ਰੱਖੀ ਜਾਏਗੀ। ਇਹ ਜਿਹੜਾ ਸ਼ਬਦ ਆ ਉਹਨਾਂ ਦਾ ਮੈਂ ਸਮਝਦਾ ਇੱਕ ਰੂਹਾਨੀ ਸ਼ਬਦ ਜਾਂ ਉਹਨਾਂ ਦੀ ਯਾਨੀ ਉਹਨਾਂ ਨੇ ਭਵਿੱਖਮੁਖੀ ਸੰਘਰਸ਼ ਦਾ ਜਿਹੜਾ ਮੁੱਢ ਇਹ ਗੱਲ ਕਹਿ ਕੇ ਬੰਨਿਆ ਵੀ ਜੇ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਹਮਲਾ ਹੋਏਗਾ ਤਾਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਮੰਨੀ ਜਾਏਗੀ। ਉਹ ਨੀਂਹ ਰੱਖ ਦਿੱਤੀ, ਉਹਨਾਂ ਸ਼ਹੀਦਾਂ ਨੇ ਆਪਣੇ ਸਿਰ ਲਾ ਦਿੱਤੇ
ਪੰਥ ਦੇ ਘਰ ਦੇ ਵਿੱਚ ਗੁਰੂ ਸਾਹਿਬਾਨ ਨੇ ਆਪ ਤੇ ਬੇਅੰਤ ਸ਼ਹੀਦਾਂ ਨੇ, 18ਵੀਂ ਛੋਟੇ ਸਾਹਿਬਜ਼ਾਦਿਆਂ ਨੇ, ਵੱਡੇ ਸਾਹਿਬਜ਼ਾਦਿਆਂ ਨੇ ਆਪਣੇ ਸੀਸ ਲਾਏ। ਤੇ ਇਸ ਜੋ 20ਵੀਂ ਸਦੀ ਦੇ ਵਿੱਚ ਇੱਕ ਦੁਨੀਆ ਦਾ ਇੱਕ ਨੇਸ਼ਨ ਸਟੇਟ ਦਾ ਜਿਹੜਾ ਕੋਈ ਸੰਕਲਪ ਹੋਇਆ ਜਾਂ ਉਹਦੇ ਆਧਾਰ ਦੇ ਉੱਤੇ ਜਿਹੜੇ ਰਾਜ ਕਾਇਮ ਕੀਤੇ ਗਏ, ਖਾਸ ਤੌਰ ਤੇ 1950 ਦੇ ਵਰ੍ਹਿਆਂ ਤੋਂ ਬਾਅਦ, ਉਹਦੇ ਤਹਿਤ ਜਿਹੜਾ ਸਾਡਾ ਇੱਕ ਸਿਆਸੀ ਘਰ ਜਿਹਦੇ ਵਿੱਚੋਂ ਅਸੀਂ ਸਾਰੀ ਦੁਨੀਆ ਨੂੰ ਜਜ਼ਬਾਤ ਦੇ ਭਰੇ ਸੰਦੇਸ਼ ਦੇਣਾ, ਉਹਨੂੰ ਸਿੱਖ ਹੋਮਲੈਂਡ ਕਹਿ ਲਓ, ਉਹਨੂੰ ਅੱਜ ਦੇ ਦੌਰ 'ਚ ਖਾਲਿਸਤਾਨ ਕਿਹਾ ਜਾਂਦਾ, ਉਹਨੂੰ ਭਾਵੇਂ ਪੰਜਾਬ ਹੀ ਕਹਿ ਲਓ, ਉਹਦੀ ਭਾਵਨਾ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਆ ਉਹ ਸਿਧਾਂਤਾਂ ਦੇ ਮੁਤਾਬਕ ਹੋਣੀ ਜ਼ਰੂਰੀ। ਉਹ ਸੰਤਾਂ ਨੇ ਗੱਲ ਕੀਤੀ ਸੀ ਜਿਹੜੀ ਨੀਂਹ ਰੱਖੀ ਜਾਏਗੀ, ਉਹ ਨੀਂਹ ਰੱਖੀ ਗਈ ਜੀ। ਉਹਨਾਂ ਨੇ ਉਹਨਾਂ ਨੀਹਾਂ ਦੇ ਵਿੱਚ ਆਪਣੇ ਸਿਰ ਲਾਏ। ਉਸ ਤੋਂ ਬਾਅਦ ਹਥਿਆਰਬੰਦ ਸੰਘਰਸ਼ ਜਿਹੜੀ ਆ ਸਿੱਖ ਕੌਮ ਦੀ ਭਾਵਨਾ ਸਿਰਤ ਦੇ ਮੁਤਾਬਕ ਲੰਮਾ ਸਮਾਂ, ਲਗਭਗ 10 ਸਾਲ ਦੇ ਕਰੀਬ ਉਹ ਸਮਾਂ ਜਿਹੜਾ ਆਪਣੀ ਪੂਰੀ ਰੌਂ ਦੇ ਵਿੱਚ ਚੱਲਿਆ। ਉਹਦੇ ਵਿੱਚ ਫਿਰ ਉਹ ਇੱਕ ਫੇਜ਼ ਖਤਮ ਹੋਇਆ। ਮੈਂ ਸਮਝਦਾ ਇੱਕ ਨਵੇਂ ਦੌਰ ਦੇ ਵਿੱਚ ਜਿਹੜੀ ਆ ਹੁਣ ਅੱਜ ਕੌਮ ਹੈਗੀ ਆ, ਉਸ ਤਰ੍ਹਾਂ ਦੇ ਹਾਲਾਤ ਜੋ 33 ਸਾਲ ਪਹਿਲਾਂ ਸੀ ਅੱਜ ਨਹੀਂ ਹੈਗੇ। ਉਸ ਤਰ੍ਹਾਂ ਸਿੱਧੇ ਰੂਪ ਦੇ ਵਿੱਚ ਕੌਮ ਨੂੰ ਐਲੀਮੀਨੇਟ ਕਰਨ ਦੀ ਜਿਹੜੀ ਪਾਲਿਸੀ ਨਹੀਂ ਲੱਗਦੀ ਹੈਗੀ ਦਿੱਲੀ ਦੀ, ਅਸੀਮੀਲੇਸ਼ਨ ਦੀ ਜ਼ਿਆਦਾ ਪਾਲਿਸੀ ਜਿਹੜੀ ਉਹਨਾਂ ਦੀ ਲੱਗਦੀ ਹੈ, ਕਿਉਂਕਿ ਵਰਲਡ ਵਾਈਡ ਜਿਹੜੇ ਨੇ ਪੰਥ ਦੇ ਨੁਮਾਇੰਦੇ ਜਾਂ ਸਿੱਖ ਜਿਹੜੇ ਪਹੁੰਚ ਚੁੱਕੇ ਆ, ਤੇ ਉਸ ਤਰ੍ਹਾਂ ਸਿੱਧੇ ਰੂਪ ਦੇ ਵਿੱਚ ਅਟੈਕ ਨਹੀਂ ਕਰਨ ਦੇ ਉਹਨਾਂ ਦੇ ਇਰਾਦੇ ਅਜੇ ਤੱਕ ਤਾਂ ਹੈ ਨਹੀਂ। ਕਿ ਨਾ ਦੇਖੋ ਪਰ ਜਿਹੜੀ ਕੌਮ ਦੀ ਹਾਲਾਤ ਨੇ ਉਹ ਵੱਧ ਤੋਂ ਜਿਹੜੇ ਆ ਬਦਤਰ ਨਜ਼ਰ ਆਉਂਦੇ ਆ, ਉਹਦੇ ਤੋਂ ਨਿਰਾਸ਼ਾ ਵੀ ਆਉਂਦੀ ਆ। ਪਰ ਇਹੋ ਜਿਹੇ ਹਾਲਾਤ ਇਹ ਜਿਹੜੇ ਸੰਘਰਸ਼ ਹੁੰਦੇ ਆ ਕੌਮ ਦੀ ਆਜ਼ਾਦੀ ਦੇ, ਉਹ 30 ਸਾਲ 33 ਸਾਲ ਦਾ ਸਮਾਂ ਬਹੁਤ ਛੋਟਾ ਜਿਹਾ ਸਮਾਂ ਹੁੰਦਾ। ਭਾਵੇਂ ਪੰਜਾਬ ਨੂੰ 1849 ਦੇ ਵਿੱਚ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਅਧੀਨ ਕੀਤਾ ਸੀ ਸਿੱਖ ਰਾਜ ਨੂੰ ਖਤਮ ਕਰਨ ਤੋਂ ਬਾਅਦ, ਪਰ ਉਹ 1947 ਚ ਅੰਗਰੇਜ਼ ਵਾਪਸ ਗਏ। ਲਗਭਗ 100 ਸਾਲ ਦਾ ਸਮਾਂ ਜਿਹੜਾ ਉਸ ਗੱਲ ਨੂੰ ਵੀ ਲੱਗਾ। ਤੇ ਮੈਂ ਵੀ ਸਮਝਦਾ ਵੀ ਇਹ ਜਿਹੜਾ 33 ਸਾਲ ਦਾ ਸਮਾਂ ਹੈਗਾ, ਭਾਵੇਂ ਇਹਦੇ ਵਿੱਚ ਅਸੀਂ ਸਾਡੇ ਮਾਣ ਕਰਨ ਯੋਗ ਵੀ ਬਹੁਤ ਕੁਛ ਆ, ਸਾਡੇ ਲਈ ਸਿਧਾਂਤਾਂ ਦੇ ਉਹ ਛਿੜਕਣ ਦੀਆਂ ਗੱਲਾਂ ਦੀਆਂ ਵੀ ਵਿੱਚ ਕੁਝ ਸਾਡੇ ਲਈ ਪੂਰਨਤਾਈਆਂ ਵੀ ਹੋਣਗੀਆਂ, ਪਰ ਸ਼ੁੱਧ ਮਨ ਦੇ ਨਾਲ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਸੀਗਾ। ਇਹਦਾ ਇੱਕ ਪੇਜ ਪੂਰਾ ਹੋਇਆ ਹਥਿਆਰਬੰਦ ਦਾ, ਤੇ ਅਸੀਂ ਜਿਹੜਾ ਵਰਲਡ ਵਾਈਡ ਸਿੱਖ ਜਿਹੜੀ ਕੌਮ ਬੈਠੀ ਆ ਸਾਰੀ ਦੁਨੀਆ ਦੇ ਵਿੱਚ, ਉਹਨਾਂ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ, ਤੇ ਮੈਂ ਸਮਝਦਾ ਵੀ ਇੱਕ ਕੂਟਨੀਤਕ ਤੇ ਸਿਆਸੀ ਸੰਘਰਸ਼ ਵੀ ਸਾਡਾ ਜਿਹੜਾ ਉਹ ਚੱਲਣਾ ਚਾਹੀਦਾ ਹੈਗਾ, ਜਾਂ ਉਹਦੇ ਵਾਸਤੇ ਯਤਨ ਹੋ ਰਹੇ ਨੇ। ਕੋਈ ਥਾਂ ਤੇ ਬੈਠੇ ਉੱਥੇ ਜਿਹੜੇ ਆ ਜਥੇਬੰਦੀਆਂ ਉਹ ਯਤਨ ਕਰਦੀਆਂ ਹੈਗੀਆਂ। ਜੀ ਬਿਲਕੁਲ ਮੰਜਪੁਰ ਸਾਹਿਬ, ਜੇ ਅਸੀਂ ਇਸੇ ਸੰਦਰਭ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਜਿਹੜਾ ਸਾਡਾ ਸੰਘਰਸ਼ 1984 ਤੋਂ ਬਾਅਦ ਸ਼ੁਰੂ ਹੋਇਆ, ਉਹਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਵਾਲੇ ਤੇ ਜਿਨ੍ਹਾਂ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਥਾਪਿਆ ਗਿਆ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਤੁਸੀਂ ਵਕੀਲ ਵੀ ਹੈਗੇ ਹੋ। ਹਾਲ ਹੀ ਦੇ ਵਿੱਚ ਉਹਨਾਂ ਦੇ ਸੰਬੰਧੀ ਇੱਕ ਖਬਰ ਆਈ ਹੈ ਮੀਡੀਆ ਦੇ ਵਿੱਚ ਕਿ ਧੂਰੀ ਦੀ ਜਿਹੜੀ ਅਦਾਲਤ ਹੈਗੀ ਹੈ, ਉਹਨਾਂ ਵੱਲੋਂ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਲੋੜੀਂਦਾ ਸੀ, ਜਿਹੜਾ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਜਥੇਦਾਰ ਹਵਾਰਾ ਨਹੀਂ ਲੋੜੀਂਦੇ ਹੈਗੇ, ਤੇ ਉਹ ਜਿਹੜਾ ਕੇਸ ਹੈਗਾ ਉਹ ਡਿਸਮਿਸ ਕਰ ਦਿੱਤਾ ਗਿਆ ਅਦਾਲਤ ਵੱਲੋਂ। ਤੇ ਧੂਰੀ ਦੀ ਜਿਹੜੀ ਪੁਲਿਸ ਸੀਗੀ ਉਹਦੇ ਵੱਲੋਂ ਇਹ ਗੱਲ ਕਹੀ ਗਈ ਸੀ ਅਦਾਲਤ ਦੇ ਵਿੱਚ। ਸੋ ਮੈਂ ਥੋੜਾ ਜਿਹਾ ਉਸ ਸੰਦਰਭ ਦੇ ਵਿੱਚ ਹੁਣ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੂੰਗਾ ਤੇ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਉਹ ਕੇਸ ਐਗਜ਼ੈਕਟਲੀ ਕੀ ਸੀਗਾ, ਕਿਉਂ ਡਿਸਮਿਸ ਕੀਤਾ ਗਿਆ, ਤੇ ਜਦੋਂ ਅਸੀਂ ਹੋਰਾਂ ਕੇਸਾਂ ਦੀ ਵੀ ਗੱਲ ਕਰਦੇ ਹਾਂ ਤਾਂ ਕਿਉਂ ਇੱਥੇ ਤੱਕ ਆ ਕੇ ਇਹ ਗੱਲ ਹੋ ਜਾਂਦੀ ਹੈ ਵੀ ਕੇਸ ਪਹਿਲਾਂ ਵੀ ਡਿਸਮਿਸ ਹੋਏ ਨੇ, ਆ ਵੀ ਡਿਸਮਿਸ ਕੀਤਾ ਗਿਆ, ਵੀ ਇਹ ਕੀ ਕਾਰਨ ਕੀ ਹੈਗਾ ਇਹਦੇ ਪਿੱਛੇ? ਦੇਖੋ, ਇਹਦੇ ਜਿਹੜੇ ਕੇਸ ਵੱਧ ਤੋਂ ਵੱਧ ਪਾਉਣ ਦਾ ਖਾਸ ਤੌਰ ਤੇ ਭਾਈ ਜਗਤਾਰ ਸਿੰਘ ਉਹਨਾਂ ਤੇ ਜਾਂ ਹੋਰ ਜਿਹੜੇ ਬੰਦੀ ਸਿੰਘਾਰ ਜਿਹੜੀ ਲਿਖਿਆ ਉਹਨਾਂ ਨੂੰ ਇੱਕੋ ਹੀ ਮਕਸਦ ਸਰਕਾਰ ਦਾ ਰਹਿੰਦਾ ਵੀ ਇਹਨਾਂ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਿਹੜਾ ਰੱਖ ਲਿਆ ਜਾਵੇ। ਉਹਦੇ ਵਾਸਤੇ 2005 ਦੇ ਵਿੱਚ ਜਦੋਂ 2000 ਦੇ ਵਿੱਚ ਇਹ ਕੇਸ ਪਾਏ ਸੀਗੇ, ਉਹਨਾਂ ਸਿੰਘਾਂ ਦੇ ਉੱਤੇ ਪਾਏ ਸੀਗੇ ਇਹ ਕੇਸ, ਤੇ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਾਂ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਇੰਕਸ਼ਾਫ, ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੱਸਣ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ ਅਸੀਂ ਆਹ ਕੀਤਾ ਸੀਗਾ, ਉਹ ਪੁਲਿਸ ਕੋਲ ਲਿਖੀ ਸਟੇਟਮੈਂਟ ਜਿਹੜੀ ਕਿ ਕੋਰਟ ਦੇ ਵਿੱਚ ਕੋਈ ਵੈਲਿਊ, ਉਹਦੇ ਆਧਾਰ ਤੇ ਉਹ ਕੇਸਾਂ ਦੇ ਵਿੱਚ ਨਾਮਜ਼ਦ ਕੀਤਾ ਗਿਆ, ਪਰ ਉਹ ਕੇਸ ਚਲਾਏ ਨਹੀਂ ਗਏ। ਲਗਭਗ ਜਿਹੜੇ ਹੈਗੇ ਕੇਸ ਉਹ 12-13 ਦੇ ਕਰੀਬ ਇਹੋ ਜਿਹੇ ਕੇਸ ਹੈਗੇ ਜਿਹੜੇ ਸ਼ੁਰੂ ਹੀ ਨਹੀਂ ਹੋਏ ਸੀ। ਜਨਵਰੀ ਦੇ ਵਿੱਚ ਭਾਈ ਹਵਾਰਾ ਉਹਨਾਂ ਨੇ ਇੱਥੇ ਕਿਉਂਕਿ ਲੁਧਿਆਣੇ 3 ਕੇਸ ਆਲਰੇਡੀ ਪੈਂਡਿੰਗ ਆ, ਥਰੂ ਵੀਡੀਓ ਕਾਨਫਰੰਸਿੰਗ ਉਹਨਾਂ ਨਾਲ ਕੱਲ੍ਹ ਵੀ ਸੀ, ਉਹਨਾਂ ਦੀ ਪੇਸ਼ੀ ਸੀਗੀ, ਆ 5 ਨੂੰ ਵੀ ਆ, 6 ਨੂੰ ਵੀ ਆ,
ਤੇ ਉਹਨਾਂ ਨਾਲ ਗੱਲਬਾਤ ਹੁੰਦੀ। ਉਹਨਾਂ ਨੇ ਕਿਹਾ ਸੀ ਵੀ ਕਾਫੀ ਕਈ ਵਾਰੀ ਬੰਦੇ ਲਿਸਟਾਂ ਲੈ ਗਏ, ਤੁਸੀਂ ਦੇਖ ਸਕਦੇ ਹੋ। ਮੈਨੂੰ ਫਿਰ ਉਹਨਾਂ ਲਿਸਟ ਭੇਜੀ ਬਾਪੂ ਬਚਨ ਸਿੰਘ ਪਟਿਆਲੇ ਉਹਨਾਂ ਦੇ ਰਾਹੀਂ। ਮੈਂ ਉਹਦੇ ਹਿਸਾਬ ਨਾਲ ਜਿਹੜੇ ਦੇਖ ਕੇ ਜਿਹੜੇ ਕੇਸ ਅਜੇ ਸ਼ੁਰੂ ਨਹੀਂ ਹੋਏ, ਉਹ ਸਮਰਾਲੇ ਦੇ 7 ਕੇਸ ਸੀ, ਸਮਰਾਲੇ ਦੇ 7 ਕੇਸ ਸੀਗੇ, ਉਹ ਜਿਹੜੇ ਉੱਤੇ ਲਾਏ। ਉਹਨਾਂ ਨੇ ਕਿਹਾ ਨਹੀਂ ਲੋੜੀਂਦਾ। ਰਾਜਪੁਰੇ ਦੇ ਕੇਸ ਸੀ, ਉਹ ਕਹਿੰਦੇ ਨਹੀਂ ਲੋੜੀਂਦਾ। ਹੁਣ ਧੂਰੀ ਦੇ 30 ਤਰੀਕ ਨੂੰ ਉਹਨਾਂ ਨੇ ਜਿਹੜਾ ਸਦਰ ਧੂਰੀ ਦਾ ਕੇਸ ਸੀ, ਉਹਨਾਂ ਨੇ ਆਪਣੇ DA ਲੀਗਲ ਤੋਂ ਤੇ SSP ਤੋਂ ਰਾਏ ਲੈ ਕੇ ਉਹ ਬਿਆਨ ਦੇ ਗਿਆ ਵੀ ਨਹੀਂ ਸਾਨੂੰ ਨਹੀਂ ਦੇਣੇ। ਤਾਂ ਉਹਦਾ ਆਰਡਰ ਫਾਈਨਲ ਕੀ ਕਰਨਾ ਜੱਜ ਨੇ, ਉਹ 5 ਤਰੀਕ ਜਿਹੜੀ ਰੱਖੀ ਹੋਈ ਹੈ। ਇਸੇ ਤਰ੍ਹਾਂ ਖਰੜ ਦੇ ਵਿੱਚ ਇੱਕ ਕੇਸ ਆ, ਉਹਦੇ 'ਚ ਕਹਿਤਾ ਲੋੜੀਂਦਾ ਹੈ ਜੀ। ਉਹਦੀ ਅੱਜ ਮੈਂ ਜਾਣਾ ਖਰੜ ਦੇ ਵਿੱਚ, ਉਹ 29 ਤਰੀਕ ਦੀ 29 ਦੀ ਛੁੱਟੀ ਸੀ। 30 ਤੋਂ ਬਾਅਦ ਜੱਜ ਸਾਹਿਬ ਨੇ ਉਹਦੀ ਕੋਈ ਨਾ ਫਰਦਰ ਆਰਡਰ ਕੀਤਾ, ਨਾ ਕੋਈ ਤਰੀਕ ਪਾਈ। ਤੇ ਕੱਲ ਮੈਨੂੰ ਪਤਾ ਲੱਗਿਆ ਉਹ ਮੈਨੂੰ ਕੀ ਕਰਿਆ ਵੀ ਵਕੀਲ ਸਾਹਿਬ ਕੋਲ ਦੱਸਣਗੇ ਅਸੀਂ ਕੀ ਕਰੀਏ। ਸੋ ਮੈਂ ਅੱਜ ਉਹਦੇ ਵਿੱਚ ਜਾਣਾ। ਉਹਦੇ 'ਚ ਕਿਆ ਲੋੜੀਂਦਾ, ਉਹਦੇ 'ਚ ਹੁਣ ਤਰਾਸਦੀ ਇਹ ਆ ਵੀ ਇੱਕ ਬੰਦਾ ਜੇਲ੍ਹ ਦੇ ਵਿੱਚ ਬੈਠਾ ਆਪ ਐਪਲੀਕੇਸ਼ਨ ਆਪਣੇ ਵਕੀਲ ਰਾਹੀਂ ਲਾ ਰਿਹਾ ਵੀ ਹਾਂਜੀ ਮੇਰੇ ਦਾ ਕੇਸ ਹੈ ਜੀ, ਦੱਸੋ ਜੇ ਚਲਾਉਣਾ ਕਿ ਨਹੀਂ ਚਲਾਉਣਾ। ਹੁਣ ਉਸਨੇ ਵੀ ਕਹਿ ਦਿੱਤਾ ਵੀ ਹਾਂ ਸਾਨੂੰ ਚਾਹੀਦਾ। ਤੇ ਹੁਣ ਅਦਾਲਤਾਂ ਜਿਹੜੀਆਂ ਪ੍ਰੋਡਕਸ਼ਨ ਦੇਣ ਤੋਂ ਜਿਹੜੀਆਂ ਕਿਤੇ ਜਾਂਦੀਆਂ ਹੋਈਆਂ ਆਮ ਮਾਮਲਿਆਂ ਦੇ ਵਿੱਚ ਜੇ ਕੋਈ ਪਤਾ ਲੱਗੇ ਵੀ ਕਿਸੇ ਕੇਸ ਦੇ ਵਿੱਚ ਬੰਦਾ ਜੇਲ੍ਹ ਦੇ ਵਿੱਚ ਆ ਤਾਂ ਉਹਨੂੰ ਜਿਹੜਾ ਉਹਨੂੰ ਪ੍ਰੋਡਕਸ਼ਨ ਝਟਪਟ ਹੀ ਜਿਹੜਾ ਜਾਰੀ ਕਰ ਦਿੰਦੇ ਆ। ਪਰ ਭਾਈ ਹਵਾਲੇ ਦੇ ਸੰਬੰਧ ਵਿੱਚ ਕਿਉਂਕਿ ਉਹਨਾਂ ਨੂੰ ਵੀ ਪੰਜਾਬ ਲਿਆਉਣਾ ਪੈਣਾ, ਉਹਨਾਂ ਦੀ ਸਿਕਿਉਰਿਟੀ ਜਿਹੜੀ ਹੋਊਗੀ ਜੀ ਉਹ ਆਹ ਹੋ ਜੂਗਾ, ਉਹ ਭੱਜ ਸਕਦਾ ਜੀ। ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਸਰਕਾਰ ਪੁਲਿਸ ਵੱਲੋਂ ਤੇ ਜੁਡੀਸ਼ਰੀ ਵੱਲੋਂ ਵੀ ਜਿਹੜੀਆਂ ਇਹੋ ਜਿਹੀਆਂ ਵਿੱਚ ਸਾਥ ਦਿੱਤਾ ਜਾਂਦਾ ਸਟੇਟ ਦਾ, ਉਹਨਾਂ ਚੀਜ਼ਾਂ ਨੂੰ ਲਮਕਾਇਆ ਜਾਂਦਾ ਭਾਵੇਂ ਉਹ ਕੇਸ ਬਾਅਦ ਦੇ ਵਿੱਚ ਬਰੀ ਹੋਣੇ ਆ ਜੀ। ਇਹ ਇੱਕ ਮਾਰਲੀ ਦੀ ਕੇਸ ਅਦਾਲਤ 'ਚ ਉੱਥੇ ਵੀ ਕਹਿਤਾ ਨਹੀਂ ਲੋੜੀਂਦਾ, ਉਹਦਾ ਆਰਡਰ ਜੁਲਾਈ ਦੇ ਵਿੱਚ ਤਰੀਕ ਪਾਈ। ਇੱਕ ਫਤਿਹਗੜ੍ਹ ਸਾਹਿਬ ਦੇ ਵਿੱਚ ਕਹਿੰਦੇ ਮਰਡਰ ਕੇਸ ਸੀਗਾ, ਉਹਦੇ 'ਚ ਕਹਿਤਾ ਲੋੜੀਂਦਾ, ਉਹਦੀ ਵੀ ਜੁਲਾਈ ਦੀ ਤਰੀਕ ਆਲਰੇਡੀ ਪਈ ਹੋਈ ਹੈ ਜੀ। ਇੱਕ ਮੌਕੇ ਦੇ ਵਿੱਚ ਸੀਗਾ ਕੇਸ ਮੁਕਾ, ਉਹਦੇ ਵਿੱਚ ਵੀ ਉਹਨਾਂ ਨੇ ਉਹ ਅਜੇ ਤੱਕ ਸ਼ੁਰੂ ਜਿਹੜਾ ਨਹੀਂ ਸੀ। ਸੋ ਸਾਰਾ ਇਹੀ ਆ ਵੀ ਉਹ ਕੇਸਾਂ 'ਚ ਲੋੜੀਂਦੇ ਆ, ਜਿਹਨਾਂ 'ਚ ਲੋੜੀਂਦੇ ਵੀ ਆਉਣਗੇ ਉਹ ਵੀ ਕੇਸ ਬੜੀ ਹੋਣੇ ਆ। ਸਮਾਂ ਇਹ ਆ ਵੀ ਉਹਨਾਂ ਦਾ ਹੋਰ ਲਮਕਾ ਕੇ ਉਹਨਾਂ ਦੀ ਜੇ ਕੋਈ ਪਰੋਲ ਜਾਂ ਉਸ ਵਾਸਤੇ ਅਸੀਂ ਇਨੀਸ਼ੀਏਟ ਕਰਦੇ ਹਾਂ, ਉਹਦੇ ਵਿੱਚ ਜਿਹੜੀਆਂ ਰੁਕਾਵਟਾਂ ਖੜੀਆਂ ਕਰਨੀਆਂ ਵੀ ਆਹ ਜਿਹੜੇ ਕੇਸ ਆ ਉਹ ਪੈਂਡਿੰਗ ਆ, ਇਹ ਦਰਸਾਉਣ ਦੇ ਵਾਸਤੇ। ਜੀ ਬਿਲਕੁਲ ਮੰਚਪੁਰ ਸਾਹਿਬ, ਜਿਵੇਂ ਤੁਸੀਂ ਦੱਸ ਰਹੇ ਹੋ ਇਹ ਸਾਰੇ ਘਟਨਾਕ੍ਰਮ ਬਾਰੇ ਤੇ ਜਿਹੜੇ ਖਾਸ ਤੌਰ ਤੇ ਜਥੇਦਾਰ ਹਵਾਰਾ ਦੇ ਖਿਲਾਫ ਜਿਹੜੇ ਕੇਸਿਸ ਨੇ ਉਹ ਆਮ ਤੌਰ ਤੇ ਉਹ ਇੱਕ ਲਮਕਾਉਣ ਦੀ ਜਿਹੜੀ ਕਵਾਇਦ ਹੈ, ਖੱਜਲ ਖੁਆਰ ਕਰਨ ਦੀ ਜਿਹੜੀ ਗੱਲ ਹੁੰਦੀ ਹੈ, ਉਹ ਤੁਹਾਨੂੰ ਜ਼ਿਆਦਾ ਇਸ ਦੇ ਵਿੱਚ ਨਜ਼ਰ ਆਉਂਦੀ ਹੈ। ਤੇ ਇਸੇ ਦੇ ਹਵਾਲੇ ਨਾਲ ਜੇ ਅਸੀਂ ਹਾਲ ਹੀ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਆਈਆਂ ਨੇ ਸਿੱਖਾਂ ਨੂੰ, ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਨ ਦੀਆਂ ਪਿਛਲੇ ਸਮੇਂ ਦੇ ਵਿੱਚ 3 ਹਫ਼ਤੇ 4 ਹਫ਼ਤੇ ਪਹਿਲਾਂ ਵੀ ਖਬਰਾਂ ਸੀ ਤੇ ਇਸ ਹਫ਼ਤੇ ਦੇ ਵਿੱਚ ਵੀ ਸੀਗਾ ਜਦੋਂ 4 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਬੀਬੀ ਸੀ ਤੇ ਮੀਡੀਆ ਦੇ ਵਿੱਚ ਵਧਾ ਚੜਾ ਕੇ ਪੇਸ਼ ਕੀਤਾ ਗਿਆ ਕਿ ਟੈਰਰ ਮੋਡਿਊਲ ਬਸਟਡ ਤੇ ਖਾਲਿਸਤਾਨੀ ਐਕਟਿਵਿਸਟ ਮਿਲੀਟੈਂਟਸ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਨਾਮ ਨੇ ਉਹ ਲੈ ਕੇ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ। ਈਵਨ ਹੁਣ ਤੱਕ ਜਿਹੜੀਆਂ ਉਹ ਖਬਰਾਂ ਨੇ ਉਹ ਲਗਾਤਾਰਤਾ ਦੇ ਨਾਲ ਚੱਲ ਰਹੀਆਂ ਨੇ। ਜਿਹੜੇ ਉਹ ਕੇਸਿਸ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਖਾਸ ਤੌਰ ਤੇ ਜਿਹੜੇ 2 ਕੇਸਿਸ ਦਾ ਪਿਛਲੇ ਹਫ਼ਤਿਆਂ ਦੇ ਵਿੱਚ ਸਾਹਮਣੇ ਆਏ ਨੇ ਉਹਨਾਂ ਬਾਰੇ, ਤੇ ਇਹਨਾਂ ਦਾ ਤੁਸੀਂ ਕੀ ਦੇਖਦੇ ਹੋ ਕਿ ਇਹ ਜੈਨੂਅਨ ਕੇਸ ਨੇ ਜਿਹੜੇ ਪੁਲਿਸ ਵੱਲੋਂ ਪਾਏ ਗਏ ਨੇ ਜਾਂ ਮੀਡੀਆ ਵੱਲੋਂ ਇਹਨਾਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਇਹ ਕੀ ਸਾਰਾ ਘਟਨਾਕ੍ਰਮ ਹੈਗਾ? ਇਹਦੇ 'ਚ ਦੇਖੋ ਜਿਹੜੇ ਮੈਂ ਆਮ ਹੀ ਕਈ ਵਾਰੀ ਬੱਚਿਆਂ ਸਾਹਮਣੇ ਬਹਿਸ ਦੇ ਵਿੱਚ ਇਹ ਗੱਲ ਕਹਿਣਾ ਹੁੰਦਾ ਵੀ ਜੇ ਤਾਂ ਕਿਸੇ ਸਿੱਖ ਕੋਲੋਂ ਜੀ ਪਿਸਤੌਲ ਫੜੀ ਗਈ, ਮੰਨ ਲਓ ਹੈ ਵੀ ਜਾਂ ਕਿਸੇ ਕੋਲ, ਤਾਂ ਫਿਰ ਉਹਦੇ ਉੱਤੇ ਨਾਲ ਸਪੈਸ਼ਲ ਐਕਟ UAP ਜਿਵੇਂ ਪਹਿਲਾਂ ਟਾਡਾ ਪੋਤਾ ਸੀ ਉਹਨੂੰ ਨਾਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਆ ਉਹ ਨਾਲ ਲਾਤਾ। ਦੇਸੀ ਪਿਸਤੌਲ ਜਿਹੜੀ 500,000 ਰੁਪਏ ਦੀ ਸਾਰੇ ਆਮ ਅਵੇਲੇਬਲ ਹੈਗੀ, ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਪਤਾ ਵੀ ਅਵੇਲੇਬਲ ਹੈਗੀ ਆ, ਕਿਉਂਕਿ ਆਪਣੀ ਸਿਕਿਉਰਿਟੀ ਲਈ ਕੋਈ ਰੱਖਦਾ, ਕੋਈ ਉਹ ਵੈਸੇ ਦਾਬੇ ਲਈ ਰੱਖਦਾ ਜੀ। ਉਹ ਜੇ ਸਿੱਖ ਕੋ ਫੜੀ ਜਾਵੇ ਤੇ ਉਹਨੂੰ ਫਿਰ UAP ਐਕਟ ਨਾਲ ਲਾ ਕੇ ਉਹਦੇ 6 ਮਹੀਨੇ ਸਾਲ ਅੰਦਰ ਲਵਾਤੇ ਜਾਂਦੇ। ਜੇ ਉਹ ਕਿਸੇ ਪ੍ਰਵਾਸੀ ਕੋਲੋਂ ਭਈਏ ਕੋਲੋਂ ਫੜੀ ਜਾਵੇ ਤੇ ਲੁਧਿਆਣੇ ਨਿੱਤ ਫੜੀਆਂ ਜਾਂਦੀਆਂ ਭਈਆਂ ਕੋਲੋਂ, ਉਹਨਾਂ ਦੀ 5ਵੇਂ 7ਵੇਂ ਦਿਨ ਜਿਹੜੀ ਹੈ ਜ਼ਮਾਨਤ ਹੁੰਦੀ ਹੈ। ਮੈਂ ਆਮ ਹੀ ਜੱਜਾਂ ਸਾਹਮਣੇ ਰੱਖਦਾ ਹੁੰਦਾ ਵੀ ਇਹ ਵਿਤਕਰਾ ਤੁਹਾਡੀ ਜਿਹੜੀ ਜੁਡੀਸ਼ਰੀ ਸਾਡੇ ਦੇ ਨਾਲ ਕਰਦੀ ਹੈ। ਇਹਨਾਂ ਜਿਹੜੇ ਨੌਜਵਾਨ ਫੜੇ ਗਏ, ਪਹਿਲਾਂ ਰਾਮਪੁਰੇ 29 ਨੂੰ 5 ਸਿੰਘ ਫੜੇ ਗਏ, ਫਿਰ 3 ਸਿੰਘ, ਇੱਕ ਬੀਬੀ ਮੋਹਾਲੀ ਪੁਲਿਸ ਨੇ ਫੜੇ, ਉਹਦੇ ਵਿੱਚ ਕੱਲ ਫਿਰ ਇੱਕ ਹੋਰ ਸਿੰਘ ਗਿੱਦੜਵਾਹੇ ਤੋਂ ਵੜ ਕੇ ਲਿਆਏ 5 ਉਹਦੇ 'ਚ ਹੋ ਗਏ। ਸੋ ਉਹਦੇ 'ਚ ਲੰਬੇ ਰਿਮਾਂਡਾਂ ਦੇ ਵਾਸਤੇ ਜੀ ਇਹਨਾਂ ਨੇ ਦੇਸ਼ ਦੀ ਏਕਤਾ ਸੰਗਤਾਂ ਨੂੰ ਖਤਰਾ ਸੀ, ਇਹ ਖਾਲਸਾ ਬਣਾਉਣਾ ਚਾਹੁੰਦੇ ਸੀ ਜਾਂ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਸਿਰਫ ਐਲੀਗੇਸ਼ਨ ਹੁੰਦੀਆਂ, ਉਹ ਪ੍ਰੂਵ ਨਹੀਂ ਹੁੰਦੀਆਂ। ਮੈਂ ਲਗਭਗ 100 ਦੇ ਕਰੀਬ
ਇਹੋ ਜਿਹੇ ਸਿੰਘਣੀਆਂ ਨੂੰ ਜਾਣਦਾ, ਜਿਨ੍ਹਾਂ ਦੇ ਉੱਤੇ ਜਦੋਂ ਫੜੇ ਗਏ ਇੱਦਾਂ ਦੇ ਪ੍ਰੈਸ ਕਾਨਫਰੰਸਾਂ ਕਰ ਕਰਕੇ ਵੱਡੇ ਅਫਸਰਾਂ ਨੇ ਇੱਕ ਹਊਆ ਖੜਾ ਕੀਤਾ, ਮੀਡੀਆ ਨੇ ਨਾਲ ਉਹਦਾ ਪੂਰਾ ਸਾਥ ਦਿੱਤਾ। ਜਿਵੇਂ ਹੁਣ ਕੁਝ ਦਿਨਾਂ ਤੋਂ ਇਹਨਾਂ ਦੇ ਬਾਰੇ ਮੀਡੀਆ ਕਰ ਰਿਹਾ ਮਜ਼ਦੂਰ ਟੁੱਟ ਗਿਆ ਖਾਲਿਸਤਾਨ ਦਾ, ਉਹਨੂੰ ਹਰਜੀਤ ਸਿੰਘ ਸੱਜਣ ਨਾਲ ਜੋੜ ਕੇ ਕਈ ਮੂਰਖ ਮੀਡੀਆ ਵਾਲੇ ਜੋੜੀ ਜਾਂਦੇ ਆ ਜੀ। ਇਹ ਸਿਰਫ ਇਹ ਆਮ ਤੁਸੀਂ ਦੇਖੋ ਪਿਛਲੇ ਸਾਲਾਂ 'ਚ ਵੀ ਜੂਨ ਦੇ ਲਾਗੇ ਛਾਗੇ ਇਹੋ ਜਿਹੀ ਗੱਲ ਜ਼ਰੂਰ ਹੁੰਦੀ ਆ, ਮਈ ਐਂਡ ਜਾਂ ਜੂਨ ਦੇ ਵਿੱਚ ਇਹੋ ਜਿਹੀ ਗੱਲ, ਦਹਿਸ਼ਤ ਦਾ ਮਾਹੌਲ ਬਣਾਉਣਾ, ਸਾਰੇ ਪਾਸੇ ਸਿਕਿਉਰਿਟੀ ਲਾਤੀ ਪੰਜਾਬ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਕਈ ਕੰਪਨੀਆਂ ਜਿਹੜੀਆਂ ਪੈਰਾਮਿਲਟਰੀ ਫੋਰਸ ਦੀਆਂ ਮੰਗਾਈਆਂ ਵੀ ਘੱਲੂਘਾਰੇ ਹਫ਼ਤੇ ਦੇ, ਜਦ ਕਿ ਇਹ ਦੇਖਣ ਦੀ ਗੱਲ ਆ ਵੀ ਕਿਤੇ ਵੀ ਸਿੱਖਾਂ ਨੇ ਅੱਜ ਤੱਕ ਘੱਲੂਘਾਰੇ ਦਿਹਾੜੇ ਦੇ ਮੌਕੇ ਕਿਸੇ ਹੋਰ ਦੇ ਨਾਲ ਕਿਤੇ ਵਧੀਕੀ ਨਹੀਂ ਕੀਤੀ। ਹਾਂ, ਸਰਕਾਰ ਜਾਂ ਪੁਲਿਸ ਉਹਨਾਂ ਅਨਸਰਾਂ ਨੂੰ ਜ਼ਰੂਰ ਸ਼ਹਿ ਦਿੰਦੀ ਆ ਜਿਹੜੇ ਯਾਨੀ ਕਿ ਮਾਹੌਲ ਖਰਾਬ ਕਰਨ ਦੀ ਗੱਲ ਕਰਦੇ ਹੈਗੇ। ਜਿਹੜੇ ਕੇਸ ਹੈਗੇ ਇਹ ਤੁਸੀਂ ਆਉਂਦੇ ਸਮੇਂ ਦੇਖੋ, ਇਹਨਾਂ ਦੇ ਵਿੱਚ ਇਹਨਾਂ ਦੀਆਂ ਜ਼ਮਾਨਤਾਂ ਵੀ ਹੋਣਗੀਆਂ, ਇਹ ਕੇਸ ਵੀ ਬਰੀ ਹੋਣਗੇ। ਸਿਰਫ ਹੁਣ ਇੱਕ ਲੋੜ ਹੈ, ਜਿਹੜੀ ਸਿਆਸੀ ਲੋੜ ਹੈਗੀ ਹੈ, ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨ ਦੇ ਨਾਂ ਦੇ ਉੱਤੇ ਬਵੇਲਾ ਖੜਾ ਕਰ ਦਿੱਤਾ ਹਰਜੀਤ ਸਿੰਘ ਸੱਜਣ ਦੇ ਆਉਣ ਤੋਂ ਬਾਅਦ, ਉਹ ਸਾਰੇ ਪਾਸੇ ਨੂੰ ਜਿਹੜਾ ਹੋਰ ਉਹਨੂੰ ਪੀਕ ਤੇ ਲੈ ਕੇ ਜਾਣ ਵਾਸਤੇ ਇਹੋ ਜਿਹੀਆਂ ਗ੍ਰਿਫਤਾਰੀਆਂ ਦਰਸਾਈਆਂ ਜਾ ਰਹੀਆਂ। ਜਿਹਦੇ ਚ ਉਹਨਾਂ ਦੇ ਵਿੱਚ ਵੀ ਫੇਸਬੁੱਕ ਦੇ ਉੱਤੇ ਇਹ ਖਾਲਿਸਤਾਨ ਦੀ ਗੱਲ ਕਰਦੇ, ਜੇ ਕਿਸੇ ਨੇ ਸੰਤ ਜਰਨੈਲ ਸਿੰਘ ਦੀ ਫੋਟੋ ਉਹਨਾਂ ਦੀ ਲਾਈ ਆ, ਉਹਨੂੰ ਕਹਿਣਾ ਵੀ ਇਹਨੇ ਸੰਤ ਜਰਨੈਲ ਸਿੰਘ ਜਾਂ ਕਿ ਸ਼ਹੀਦ ਸਿੰਘ ਦੀ ਲਾਈ ਆ ਜਿਹਦੇ ਹੱਥ ਦੇ ਵਿੱਚ ਹਥਿਆਰ ਆ। ਦੇਖੋ ਜੀ, ਇਹ ਇਹਨਾਂ ਦੇ ਜਿਹੜੇ ਹੈਗੇ ਇਹਨਾਂ ਦੇ ਬਾਹਰੋਂ ਪੈਸੇ ਆਉਂਦੇ, ਹੁਣ ਜਿਹੜੇ ਬਾਹਰ ਸਿੱਖ ਸੰਗਤਾਂ ਬੈਠੀਆਂ ਇੱਥੇ, ਜੇ ਕਿਸੇ ਨੂੰ ਥੋੜੇ ਜਿਹੇ ਪੈਸੇ ਧਰਮ ਪ੍ਰਚਾਰ ਦੇ ਲਈ ਵਾਸਤੇ ਜਾਂ ਉਹਦੀ ਰੂਟੀਨ ਜਿਹੜੀ ਉਹਦੀ ਚੱਲਣ ਫਿਰਨ ਲਈ ਕਿਸੇ ਨੂੰ ਕੋਈ 4 ਪੈਸੇ ਭੇਜਦੇ ਆ, ਆਪ ਹਜ਼ਾਰਾਂ ਲੱਖਾਂ ਕਰੋੜਾਂ ਦੇ ਬਾਹਰੋਂ ਜਿਹੜੇ ਹਵਾਲੇ ਦੇ ਜਿਹੜੇ ਕੰਮ ਕਰਦੇ ਆ ਸਾਰੇ ਸਰਕਾਰ ਦੇ ਬੰਦੇ ਕਰਦੇ ਆ। ਜਿਵੇਂ ਰੇਤ ਮਾਫੀਆ ਬਾਦਲ ਤੋਂ ਕਨਵਰਟ ਹੋ ਕੇ ਹੁਣ ਕੈਪਟਨ ਦੀ ਸਰਕਾਰ ਕੋਲ ਚਲਾ ਗਿਆ, ਹਵਾਲੇ ਦਾ ਕਾਰੋਬਾਰ ਵੀ ਇਹ ਸਰਕਾਰ ਤੇ ਵਿੱਚ ਬੈਠੇ ਸਿਆਸੀ ਲੋਕ ਤੇ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਹੀ ਚੱਲਦਾ। ਉਹ ਆਪ ਇਹਨਾਂ ਕਰਦਾ, ਜੇ ਉਹਨੂੰ 1000 5000 ਕਿਸੇ ਨੇ ਮਦਦ ਭੇਜ ਵੀ ਦਿੱਤੀ, ਕਿਸੇ ਦੀ ਬੱਚੇ ਦੀ ਫੀਸ ਭੇਜਦੀ, ਉਹਨੂੰ ਸਾਰਿਆਂ ਨੂੰ ਜਿਹੜਾ ਨਾਲ ਵੀ ਇਹਨਾਂ ਨੂੰ ਬਾਹਰੋਂ ਵੀ ਫੰਡਿੰਗ ਜਿਹੜੀ ਹੁੰਦੀ ਹੈ, ਬਾਹਰੋਂ ਫੰਡਿੰਗ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ, ਸਾਰੇ ਲੋਕਾਂ ਨੂੰ, ਪੰਜਾਬ ਦੀ ਅੱਧੀ ਆਬਾਦੀ ਬਾਹਰਲੇ ਮੁਲਕਾਂ 'ਚ ਬੈਠੀ, ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਪੈਸੇ ਭੇਜਦੇ, ਇਹਨਾਂ ਨੇ ਸਾਰਾ ਕੁਝ ਉਹਦੇ ਨਾਲ ਅੱਤਵਾਦ ਦੇ ਨਾਂ ਨਾਲ ਜੋੜ ਕੇ ਜਾਂ ਖਾਲਿਸਤਾਨ ਦੇ ਨਾਂ ਨਾਲ ਜੋੜ ਕੇ ਝੂਠਾ ਤੇ ਬਹੁਤ ਹੀ ਫਰੇਬੀ ਕਿਸਮ ਦੇ ਨਾਲ ਪੰਜਾਬ ਮੀਡੀਆ ਦਾ ਪੂਰਾ ਸਾਥ ਦਿੰਦਾ। ਖਾਸ ਤੌਰ ਤੇ ਜੀ ਪੰਜਾਬੀ ਨੇ 2-3 ਦਿਨ ਹੋਏ ਬਹੁਤ ਵੱਧ ਆਵਾਜ਼ ਜਿਹੜਾ ਡਿਸਕਸ਼ਨ ਇਹਦੇ ਉੱਤੇ ਕਰਕੇ ਕੀਤੀ। ਮੈਂ ਕਈ ਵਾਰ ਪਹੁੰਚ ਵੀ ਕੀਤੀ ਵੀ ਮੈਨੂੰ ਬਿਠਾਓ, ਮੈਂ ਤੁਹਾਨੂੰ ਇਹਨਾਂ ਕੇਸਾਂ ਦੇ ਬਾਰੇ ਦੱਸਦਾ ਵੀ ਇਹਨਾਂ ਕੇਸਾਂ ਦਾ ਕੀ ਹਾਸਲ ਹੁੰਦਾ। UAP ਦਾ ਕੇਸ ਅੱਜ ਤੱਕ ਖੜਗੂਵਾਦ ਦੇ ਨਾਂ ਉੱਤੇ ਪਾਇਆ ਹੋਇਆ, ਕੋਈ ਇੱਕ ਕੇਸ ਸਿਰਫ ਸਜ਼ਾ ਹੋਇਆ, ਉਹ ਵੀ ਅਪੀਲ ਪੈਂਡਿੰਗ ਆ। ਬਾਕੀ ਲਗਭਗ 100 ਦੇ ਕਰੀਬ ਬੰਦਿਆਂ ਦੇ ਕੇਸ ਆ ਜਿਹੜੇ 100% ਕੁੱਤਲ ਹੋਈ ਆ ਜਿਹੜੀ UAP ਦੇ ਵਿੱਚੋਂ, ਸਿਰਫ ਉਹਨਾਂ ਨੂੰ ਅੰਦਰ ਰੱਖਣ ਦੇ ਵਾਸਤੇ ਵੀ ਦੇਸੀ ਪਿਸਤੌਲ ਆ, ਉਹਦੇ ਨਾਲ ਵੀ ਸੱਜਣ ਕੁਮਾਰ ਮਾਰਨਾ ਸੀ, ਟਾਈਟਲ ਮਾਰਨਾ ਸੀ, ਫਲਾਨਾ ਬਾਬਾ ਮਾਰਨਾ ਸੀ। ਇੰਨੇ ਟੁੱਟੇ ਪਿਸਤੌਲਾਂ ਨੂੰ ਇੱਥੇ ਬੰਦਿਆਂ ਨੂੰ ਤੁਸੀਂ ਸਿਕਿਉਰਟੀਆਂ ਦਿੱਤੀਆਂ Z+ ਤੇ ਉਹਨਾਂ ਨੂੰ ਟੁੱਟੇ ਜਿਹੇ ਪਿਸਤੌਲਾਂ ਦੇ ਨਾਲ ਦਰਸਾ ਦਿੰਦੇ ਵੀ ਇਹ ਉਹਨਾਂ ਨੂੰ ਮਾਰਨਾ ਸੀ। ਜਾਂ ਬੇਅਦਬੀ ਦੇ ਦੋਸ਼ੀਆਂ ਨੂੰ, ਜਿਹੜੇ ਬੇਅਦਬੀ ਦੇ ਦੋਸ਼ੀ 2 ਸਾਲ ਹੋ ਗਏ ਸਰਕਾਰ ਨੂੰ ਲੱਭੇ ਨਹੀਂ, ਪੁਲਿਸ ਨੂੰ ਹੀ ਲੱਭੇ, ਕਹਿੰਦੇ ਇਹਨਾਂ ਨੇ ਉਹਨਾਂ ਨੂੰ ਮਾਰਨਾ ਸੀ। ਜਦ ਦੋਸ਼ੀ ਨਹੀਂ ਪਤਾ ਕੌਣ ਸੀ, ਉਹਨਾਂ ਨੇ ਸਿਰਫ CIA ਸਟਾਫਾਂ ਦੇ ਵਿੱਚ ਬਿਠਾ ਕੇ ਨੌਜਵਾਨਾਂ ਨੂੰ ਜਜ਼ਬਾਤੀ ਕਰਕੇ ਉਹਨਾਂ ਕੋਲ ਇੰਤਸ਼ਾਫ ਲਗਾਏ ਜਾਂਦੇ ਵੀ ਦੱਸ ਵੀ ਜੇ ਤੇਰੇ ਸਾਹਮਣੇ ਟਾਈਟਲ ਆ ਜਾਵੇ, ਤੇਰੇ ਕੋਲ ਪਿਸਤੌਲ ਹੋਵੇ, ਤੂੰ ਕੀ ਕਰੇਗਾ, ਮਾਰੇਗਾ ਕਿ ਨਹੀਂ ਮਾਰੇ? ਅਗਲਾ ਕਹਿ ਦੂਗਾ ਜਜ਼ਬਾਤੀ ਚ ਹਾਂ ਮਾਰੂਗਾ ਜੀ, ਕਹਿੰਦੇ ਜੀ ਆਹ ਦੇਖੋ ਜੀ ਇਹ ਮਾਰਨਾ ਚਾਹੁੰਦੇ ਆ। ਇਹੋ ਜੀ ਜਿਹੜੀ ਮਨ ਘੜੰਤ ਤੇ ਬਿਲਕੁਲ ਹੀ ਮਾਹੌਲ ਨੂੰ ਖਰਾਬ ਕਰਨ ਵਾਲੀਆਂ ਜਿਹੜੀਆਂ ਪੁਲਿਸ ਦੇ ਵਿੱਚ ਵੀ ਉਹ ਜਿਹਾ ਅਮਲਾ ਫਾਲਾ ਬੈਠਾ ਜਿਹੜਾ ਆਪਣਾ ਦਾਣਾ ਪਾਣੀ ਦਾ ਜਿਹਨਾਂ ਦੇ ਮੂੰਹ ਨੂੰ ਆ ਰਿਹਾ ਜੀ ਪਹਿਲਾਂ ਲਹੂ ਲੱਗਿਆ, ਉਹ ਇਹੋ ਜਿਹੀ ਕਹਾਣੀਆਂ ਬਣਾ ਕੇ ਤੇ ਇਹਨੂੰ ਰੱਖਣਾ ਚਾਹੁੰਦੇ ਆ। ਜੇ ਕਿਸੇ ਹਿੰਦੂ ਅੱਤਵਾਦੀ ਜਥੇਬੰਦੀ ਕੋਲੋਂ ਸੰਬੰਧਨ ਕੋਲੋਂ ਕਿਸੇ ਕੋਲ ਹਥਿਆਰ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਹਿੰਦੇ ਵੀ ਪਵਨ ਕੁਮਾਰ ਗੁਪਤਾ ਪਟਿਆਲੇ ਵਾਲਾ ਤਾਂ 230 ਹੈਂਡ ਗਰਨੇਡ ਰੱਖੇ ਤਾਂ ਉਹਨੂੰ ਇਨਾਮ ਤੇ ਉਹਦੇ ਤੇ ਕੋਈ ਕੇਸ ਨਹੀਂ। ਸਿੱਖ ਕੋਲ ਟੁੱਟਾ ਪਿਸਤੌਲ ਵੀ ਫੜਿਆ ਜਾਵੇ ਤਾਂ ਉਹਨੂੰ 6 ਮਹੀਨੇ ਸਾਲ ਜਿਹੜਾ ਬਿਨਾਂ ਜ਼ਮਾਨਤ ਤੋਂ ਜਿਹੜਾ ਜੇਲ੍ਹਾਂ ਦੇ ਵਿੱਚ ਜਿਹੜਾ ਖੱਜਲ ਖਵਾਰ ਜਿਹੜਾ ਕੀਤਾ ਜਾਂਦਾ। ਸੋ ਸਾਰੀ ਇਹ ਸਿੱਖ ਕੌਮ ਨੂੰ ਜੂਨ ਘੱਲੂਘਾਰੇ ਦੇ ਨਾਲ ਜੋੜ ਕੇ ਦੇਖਣਾ ਚਾਹੀਦਾ। ਉਹ ਖੱਜਲ ਖਰਾਬੀ ਕਰਨ ਦੀ, ਦਹਿਸ਼ਤ ਦਾ ਮਾਹੌਲ ਬਣਾਉਣ ਲਈ, ਲੋਕਾਂ ਨੂੰ ਡਰਾ ਕੇ ਰੱਖਣ ਦੀ ਤੇ ਹਿੰਦੂ ਵੋਟ ਨੂੰ ਕੰਸੋਲੀਡੇਟ ਕਰਕੇ ਰੱਖਣ ਦੀ ਜਿਹੜੀ ਸਾਰੀ ਪ੍ਰੋਸੈਸ ਹੈ
जी मंजपुर साहब बड़ी तुसी ढुकवीं गल कीती है कि सारा जिहड़ा तुसी कनक्लूजन कढ़िया कि जिहड़े ये सारे केसिस ने पाए जाते हैं अंत नूं भावें ये सैकड़िਆਂ ਦੀ गिणती दे विच तुसीं दसदे हो कि तुहाडी अपनी निगाह दे विच हैगे ने जिहड़े अंत नूं जाके ओह बरीओ हुंदे ने ते उन्हां दा एक हऊआ ही क्रिएट कीता जांदा मीडिया दे विच सियासी लाहा लैण दे लई सियासी रोटियां सेकण दे लई ते जिहड़ी है पोलराइजेशन करन दे लई। सो असीं भी कोशिश करते हैं TV 84 के माध्यम राही एक मीडिया का जिहड़ा निरपक्ष रोल हैगा कि जिहड़ी दूजी साइड की खबर है वो जिन्नी क वध तो वध लोकां तक पहुँच सके। सो अंत दे विच एक इशू हैगा KP गिल की मौत बारे उहदे तो बाद जिहड़ी सेम जिहड़ी पोलराइजेशन की असीं गल कर रहे सी जिवें वो पोलराइजेशन हुई है मीडिया वालों किवें सुपर कॉप बना के पेश किया गया KP गिल नूं ते पंजाब दे लोकां वालों किवें उहनूं दरकारिया गया ते नकारिया गया ते किदां दा यह वरतारा रहा जिहड़ी ये पोलराइजेशन हुई है इहदे बारे तुसीं की कहना चाहोगे। अंत दे विच साडे कोल 3 मिनट हैगे आ जी। देखो जिहड़ा KP गिल दी जिहड़ी एक कुदरती मौत नहीं कह सकते ਉਹਦਾ ਜੇ ਤੁਸੀਂ ਸਾਰਾ ਰਹਿਣ ਸਹਿਣ ਦੇਖੋ ਤੇ ਉਹ ਡਰ ਤੇ ਦਹਿਸ਼ਤ ਦੇ ਮਾਹੌਲ ਦੇ ਵਿੱਚ ਹਮੇਸ਼ਾ ਡਰ ਕੇ ਰਹਿਣਾ ਕਈ ਲੋਕਾਂ ਨੂੰ ਚਿੰਬੜਿਆ ਹੋਇਆ ਸੀ ਜਿਨ੍ਹਾਂ ਬਾਰੇ ਖੁਲਾਸਾ ਨਹੀਂ ਕੀਤਾ ਗਿਆ किस तरह के उन्होंने भयंकर जोड़े रोग लगे हुए सी मानसिक तौर पर बीमार सी वो बंदा तो उसकी जी मौत हुई उन्हें एक लकीर होर पूरी की जिहड़े सिखां दे पंथ दे जां पंजाब दे हमैतियां सिख पंथ दे पंजाब दे विरोधियां दे विच उस पाले दे विच ਇਹ खड़े हुए सारे सिख मैं कहना किसी भी कई पार्टियां नाल संबंधित ईवन कांग्रेस पार्टी के नाल संबंधित लोगों ने भी कोई हमदर्दी ਉਹਦੇ ਨਾਲ नहीं जताई पर ਜਿਹੜਾ ਡੋਮੀਨੈਂਟ ਜਿਹੜਾ ਅਲੀਟ ਬੈਠਾ ਹੋਇਆ ਦਿੱਲੀ ਤਖਤ ਦੇ ਉੱਤੇ ਜਾਂ ਮੀਡੀਆ ਦੇ ਉੱਤੇ ਉਹ ਧੱਕੇ ਨਾਲ ਉਹਨੂੰ ਜੇ ਸੁਪਰ ਕੌਪ ਆ ਤੇ ਉਹਦੇ ਕੋਲ ਗਿਆ ਕਿਉਂ ਨਹੀਂ ਉਹਦੇ 2-3 ਫਾਰਮਲ ਨੁਮਾਇੰਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨਹੀਂ ਗਿਆ ਉਹਦੇ ਕੋਈ ਸਿਆਸੀ ਆਗੂ ਨਹੀਂ ਗਿਆ ਕੋਈ ਕਾਂਗਰਸ ਦਾ ਵੱਡਾ ਆਗੂ ਨਹੀਂ ਗਿਆ ਦਿੱਲੀ ਦੇ ਵਿੱਚ ਉਹਦਾ ਸੰਸਕਾਰ ਹੋ ਰਿਹਾ ਉੱਥੇ ਗਿਆ ਕਿਉਂ ਨਹੀਂ ਜੇ ਸੁਪਰ ਕੌਪ ਸੀਗਾ ਜੀ। ਉਹ ਬੁੱਚੜ ਆਫ ਪੰਜਾਬ ਦਾ ਜਿਹੜਾ ਖਿਤਾਬ ਆ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਉਹਨੂੰ ਦਿੱਤਾ ਹੋਇਆ उस नां दे नाल ही उन्हें जानिया जाना उन्हें ऐसियां घिनौनियां हरकतां सिद्धे रूप च कीतियां जां असिद्धे रूप दे विच अपने जिहड़े अधीन अफसरां तो करवाइयां सिर्फ उही 2-3 अफसरां दा उहदे हक दे विच आर्टिकल जां लेख लिखिया जिहने सुपर कॉप किहा जिहड़े उहदे इन्हां सारियां घिनौनियां हरकतां ते कतलां बलात्कारां दे विच बराबर दे जिम्मेवार सी भावें ओह विरक सी भावें ओह मौजूदा DGP सी जां कोई होर सीगा जी। सो बुच्चड़ ऑफ पंजाब का खिताब पंजाब दे लोकां नूं दित्ता होया ते इहदे विच पक्की लकीर खिंची गई पता लग गया कि पंथ पंजाब ते सिखां दा हमैती कौन आ ते विरोधी कौन आ जिहड़े दूजे पाले दे विच खड़े आ ओह साडी निगाह दे विच हमेशा रहणगे रड़कदे भी रहणगे भी इह लोक पंजाब दे पंथ दे नाल नहीं खड़े पर जे तुसीं लोकां दा देखो लोकां दी एक आम सपोर्ट जिहड़ी सी बुच्चड़ ऑफ पंजाब ਨੂੰ ਖਿਤਾਬ ਦਿੱਤਾ ਤੇ ਉਹਦੇ ਵਿੱਚ ਅਕਾਲੀ ਦਲ ਵੀ ਇਵਨ ਕਾਂਗਰਸ ਦੇ ਵੀ ਕਈ ਜਿਹੜੇ ਵੱਡੇ MLA ਜਾਂ ਮੰਤਰੀ ਉਹਨਾਂ ਦਾ ਵੀ ਕਿਸੇ ਦਾ ਉਹਦੀ ਸਪੋਰਟ ਦੇ ਵਿੱਚ ਬਿਆਨ ਨਹੀਂ ਹੈ ਕਿਉਂਕਿ ਉਹ ਸਮਝਦੇ ਆ ਕਿ ਜੇ ਅਸੀਂ KP ਗਿੱਲ ਦੇ ਹੱਕ ਦੇ ਵਿੱਚ ਖੜਾਂਗੇ ਤਾਂ ਸਾਡੀ ਇੱਥੇ ਵੋਟ ਵੀ ਮਾਰਨੀ ਹੈ ਕਿਉਂਕਿ ਇਹਦੇ ਵਿੱਚ ਵੀ ਪੋਲਰਾਈਜੇਸ਼ਨ ਇਹ ਹੈਗੀ ਆ ਵੀ ਸਟੇਟ ਦੇ ਜਿਹੜੇ ਡੋਮੀਨੈਂਟ ਐਲੀਟ ਆ ਉਹਨਾਂ ਨੇ ਤਾਂ ਉਹਦੇ ਨਾਲ ਖੜਨਾ ਹੀ ਸੀਗਾ ਪਰ ਮਨੋਂ ਉਹ ਵੀ ਨਹੀਂ ਖੜੇ ਉੱਥੇ ਸਿਰਫ ਸਾਈਕਲ ਚੋਰ ਬਿੱਟਾ ਤੇ 1-2 ਬੰਦੇ ਜਿਹੜੇ ਗਏ ਆ ਜਾਂ ਉਹਦੇ ਜਿਹੜੇ ਘਰੇਲੂ ਬੰਦੇ ਹੋਣਗੇ ਉਹ ਗਏ ਆ। ਸੋ ਇਹ ਇੱਕ ਨਖੇੜਾ ਕਰ ਦਿੱਤਾ ਲੋਕਾਂ ਨੇ ਉਹਦੀ ਮੌਤ ਤੋਂ ਬਾਅਦ ਵੀ ਅਸੀਂ ਪੰਜਾਬ ਪੰਥ ਤੇ ਸਿੱਖਾਂ ਦੇ ਹਿੱਤਾਂ ਦੇ ਨਾਲ ਖੜੇ ਆ ਤੇ ਉਹਨਾਂ ਹਿੱਤਾਂ ਨੂੰ ਲਤਾੜਨ ਵਾਲੇ ਐਸੇ ਘਿਨੌਣੇ ਬੰਦੇ ਦੇ ਨਾਲ ਅਸੀਂ ਨਹੀਂ ਖੜੇ। ਉਹ ਲੋਕਾਂ ਦੀ ਸਪੋਰਟ ਹੋਣ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਵੀ ਉਹਦੀ ਸਪੋਰਟ ਕਰਨ ਤੋਂ ਜਿਹੜੀਆਂ ਹਿਚਕਚਾਉਂਦੀਆਂ ਜਿਹੜੀਆਂ ਨਜ਼ਰ ਆਈਆਂ ਇੱਕ ਵਧੀਆ ਗੱਲ ਹੋਈ ਹੈ। जी बिल्कुल मंजपुर साहब तुहाडा बहुत बहुत धन्नवाद इन्हां सारे इशूज़ दे उपर तुसीं साडे नाल विचारां दी सांझ पाई है ते अपना समा कढिया। अज दे शो दे विच असीं इत्थे ही तुहाडे कोलों इजाजत चाहांगे जी। वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह। ਵਿਊਅਰਸ ਇਹ ਸਨ ਲੁਧਿਆਣਾ ਤੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜਿਨ੍ਹਾਂ ਨੇ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਤੇ ਕਿਵੇਂ ਜਿੱਥੇ ਤੱਕ ਪੁਲਿਸੀਆ ਤਸ਼ੱਦਦ ਦੀ ਗੱਲ ਹੈਗੀ ਆ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਨ ਦੀ ਗੱਲ ਹੈਗੀ ਹੈ ਤਾਂ ਇਹਨਾਂ ਦਾ ਮੰਨਣਾ ਕਿ ਮੀਡੀਆ ਵੱਲੋਂ ਬਹੁਤ ਇੱਕ ਹਾਈਪ ਕ੍ਰੀਏਟ ਕੀਤੀ ਜਾਂਦੀ ਹੈ ਤੇ ਵੱਖਵਾਦੀ ਅੱਤਵਾਦੀ ਮਿਲੀਟੈਂਸੀ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਜਦ ਕਿ ਐਂਡ ਦੇ ਵਿੱਚ ਜਿਹੜੇ ਉਹ ਸਾਰੇ ਕੇਸਿਸ ਹੁੰਦੇ ਨੇ ਲਗਭਗ ਉਹਨਾਂ ਦੇ ਵਿੱਚੋਂ 90-95% ਦੇ ਵਿੱਚੋਂ ਜਿਹੜੀ ਸਿੱਖ ਨੌਜਵਾਨ ਹੁੰਦੇ ਆ ਉਹ ਬਰੀ ਹੁੰਦੇ ਆ।
ਤੇ ਅੰਤ ਦੇ ਵਿੱਚ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਨਾ ਚਾਹੂੰਗਾ ਕਿ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰਦਿਆਂ www.tv84.tv। ਜੇ ਚੈੱਕ ਦੇ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।